ਜਨਰਲ ਕਮਰ ਜਵੇਦ ਬਾਜਵਾ ਨੂੰ ਮਿਲਣ ਵਾਲੀ ਐਕਸਟੈਂਸ਼ਨ ਇੱਕ ਬੰਨੇ ਤਾਂ ਹਿੰਦੁਸਤਾਨੀਆਂ ਲਈ ਮੁਸੀਬਤ ਬਣੀ ਹੋਈ ਹੈ ਤੇ ਦੂਜੇ ਪਾਸੇ ਪਾਕਿਸਤਾਨੀ ਸਿਆਸਤਦਾਨ ਵੀ ਇਸ ਮਸਲੇ ਉੱਤੇ ਮਿਲੀ ਜੁਲੀ ਰਾਏ ਰੱਖਦੇ ਨੇ। ਆਪੋਜੀਸ਼ਨ ਚੁੱਪ ਕਰਕੇ ਦੜ ਵੱਟੀ ਬੈਠੀ ਹੈ ਜਦਕਿ ਹੁਕੂਮਤੀ ਸੋਚ ਇਸ ਫੈਸਲੇ ਨੂੰ ਹਾਲਾਤ ਦਾ ਤਕਾਜ਼ਾ ਕਰਾਰ ਦਿੰਦੀ ਹੈ। ਵੇਖਿਆ ਜਾਵੇ ਤੇ ਜਨਰਲ ਬਾਜਵਾ ਹੋਰਾਂ ਜਮਹੂਰੀ ਹੁਕੂਮਤ ਨਾਲ ਰਲ ਕੇ ਖਾਰਜੀ ਤੇ ਦਾਖਲੀ ਮਹਾਜ਼ਾਂ ਉੱਤੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਸਾਊਦੀ ਅਰਬ ਤੇ ਕਤਰ ਦੇ ਨਾਲ ਇੱਕੋ ਵੇਲੇ ਚੰਗੇ ਤਾਲੁਕਾਤ ਬਣਾਉਣ ਵਿੱਚ ਜਨਰਲ ਬਾਜਵਾ ਦਾ ਅਹਿਮ ਕਿਰਦਾਰ ਹੈ। ਇਸੇ ਤਰ੍ਹਾਂ ਚੀਨ ਤੇ ਅਮਰੀਕਾ ਨੂੰ ਨਾਲ ਲੈ ਕੇ ਟੁਰਨਾ ਕੋਈ ਸੌਖਾ ਕੰਮ ਨਹੀਂ ਸੀ। ਵੱਡੀਆਂ ਆਲਮੀ ਤਾਕਤਾਂ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਹੁਣ ਅਫਗਾਨਿਸਤਾਨ ਵਿੱਚ ਜਾਰੀ ਅਮਨ ਅਮਲ ਪਾਕਿਸਤਾਨ ਤੋਂ ਬਿਨਾਂ ਮੁਮਕਿਨ ਨਹੀਂ। ਜਨਰਲ ਬਾਜਵਾ ਉਹ ਮਾਹਰ ਫੌਜੀ ਜਰਨੈਲ ਨੇ ਜਿਹੜੇ ਅਫਗਾਨਿਸਤਾਨ ਨੂੰ ਇੱਕ ਵਾਰੀ ਫੇਰ ਅਮਨ ਦੀ ਰਾਏ ਪਾ ਸਕਦੇ ਨੇ। ਇਹ ਕਹਿਣਾ ਹਰਗਿਜ਼ ਗਲਤ ਨਹੀਂ ਹੋਏਗਾ ਕਿ ਉਹਨਾਂ ਦੀ ਲੋੜ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਨੂੰ ਵੀ ਹੈ। ਤੇ ਜਿੱਥੋਂ ਤੀਕਰ ਹਿੰਦੁਸਤਾਨ ਦਾ ਮਾਮਲਾ ਹੈ, ਜਨਰਲ ਬਾਜਵਾ ਦੀ ਸਿੱਧੂ ਨੂੰ ਜੱਫੀ ਅੱਜ ਵੀ ਉਹਨਾਂ ਨੂੰ ਰੜਕਦੀ ਹੈ। ਉਹ ਇੱਕ ਬੰਨੇ ਤਾਂ ਅਮਨ ਦੇ ਸਫੀਰ ਬਣ ਕੇ ਸਾਹਮਣੇ ਆਏ ਤੇ ਨਾਲ ਹੀ ਉਹਨਾਂ ਬਾਰਡਰ ਉੱਤੇ ਅਗਲਿਆਂ ਮੋਰਚਿਆਂ ਤੇ ਆਪ ਜਾ ਕੇ ਦੁਸ਼ਮਣ ਨੂੰ ਇਹ ਵੀ ਦੱਸਿਆ ਕਿ ਅਸੀਂ ਆਪਣੇ ਦਿਫਾਅ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਹੁਣ ਜਦ ਮੁਲਕੀ ਹੱਦਾਂ ਉੱਤੇ ਜੰਗੀ ਖਤਰੇ ਮੰਡਲਾ ਰਹੇ ਨੇ, ਇਸ ਵੇਲੇ ਜਨਰਲ ਕਮਰ ਜਵੇਦ ਬਾਜਵਾ ਨੂੰ ਐਕਸਟੈਂਸ਼ਨ ਦੇਣਾ ਸਾਡੀ ਮੁਲਕੀ ਲੋੜ ਸੀ। ਇਸ ਮਸਲੇ ਉੱਤੇ ਸਿਆਸਤ ਕਰਨਾ ਕੋਈ ਚੰਗੀ ਗੱਲ ਨਹੀਂ ਤੇ ਨਾ ਹੀ ਇਹਦਾ ਫਾਇਦਾ ਕਿਸੇ ਸਿਆਸਤਦਾਨ ਨੂੰ ਹੋਣ ਲੱਗਾ ਹੈ, ਕਿਉਂ ਜੇ ਸਾਡੇ ਅਵਾਮ ਇਸ ਫੈਸਲੇ ਦੇ ਮੁਕੰਮਲ ਹਮਾਇਤੀ ਨਜ਼ਰ ਆਉਂਦੇ ਨੇ।